ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 6 ਮਈ 2014 23 ਵਿਸਾਖ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਅੱਜ ਦਾ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਬਹੁਤ ਸਮਾਂ ਪਹਿਲਾਂ ਇੱਕ ਸਿੱਖ ਇੰਜੀਨੀਅਰ ਜਿਹੜੇ ਸੈਕਰਾਮੈਂਟੋ ਬੇਸਡ ਨੇ, ਹੁਣ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ, ਬੜਾ ਬਰੀਫ ਸੀ ਪਰ ਉਹ ਬੜਾ ਦਿਲ ਟੁੰਬਣ ਵਾਲਾ ਸੀ ਜੀ। ਉਹਨਾਂ ਨੇ ਲਿਖਿਆ ਸੀ ਮਾਰਵਲਸ ਆਫ ਮਾਰਬਲ ਜੀ। ਹੁਣ ਮਾਰਵਲ ਕਹਿੰਦੇ ਨੇ ਮੋਜ਼ੇ ਨੂੰ, ਕਰਾਮਾਤ। ਮਾਰਬਲ ਸੰਗਮਰਮਰ ਹੈ ਜਿਹਦੇ ਸਾਡਾ ਅੱਜ ਗੁਰਦੁਆਰਿਆਂ 'ਚ ਜੀ ਬਹੁਤ ਸਾਰੀਆਂ ਪ੍ਰਕਰਮਾਂ ਔਰ ਇਮਾਰਤਾਂ ਸੰਗਮਰਮਰ ਦੀ, ਸੰਗ ਪੱਥਰ ਨੂੰ ਕਹਿੰਦੇ ਨੇ, ਮਰਮਰ ਉਹ ਹੈ ਜਿਹੜਾ ਉਹ ਪੱਥਰ ਖਾਸ ਹੈ, ਸੋ ਉਹ ਇਸਤੇਮਾਲ ਹੁੰਦਾ। ਸੋ ਉਹਦੇ 'ਚ ਉਹਨਾਂ ਨੇ ਬੜੇ ਵੇਰਵੇ ਦੇ ਨਾਲ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਵੀ ਦੇਖੋ, ਦੁਨੀਆ ਦੇ ਵਿੱਚ ਜਿਹੜੀਆਂ ਜਾਗਰੂਕ ਕੌਮਾਂ ਨੇ ਔਰ ਜਿਹੜੇ ਸੱਭਿਅਕ ਦੇਸ਼ ਨੇ, ਉਹ ਕਈ ਬਿਲੀਅਨ ਡਾਲਰ ਖਰਚ ਕਰ ਰਹੇ ਨੇ ਕਿ ਆਪਣੇ ਇਤਿਹਾਸ ਨੂੰ ਕਿਵੇਂ ਸਾਂਭਣਾ ਹੈ, ਆਪਣੇ ਵਿਰਸੇ ਨੂੰ ਕਿਵੇਂ ਸਾਂਭਣਾ ਹੈ, ਜਿਹੜੀਆਂ ਇਤਿਹਾਸਕ ਇਮਾਰਤਾਂ ਨੇ ਉਹਨਾਂ ਨੂੰ ਕਿਵੇਂ ਪ੍ਰੀਜ਼ਰਵ ਕਰਨਾ ਹੈ, ਜਿਹੜੇ ਇਤਿਹਾਸਕ ਡਾਕੂਮੈਂਟ ਨੇ। ਹੁਣ ਜਿਵੇਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ 4 ਜੁਲਾਈ 1776 ਨੂੰ, ਜਿਹੜੀ ਓਰੀਜਨਲ ਥਾਮਸ ਜੈਫਰਸਨ ਨੇ ਲਿਖੀ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਅਮਰੀਕਨ ਕਾਂਗਰਸ ਨੇ $1 ਬਿਲੀਅਨ ਜਿਹੜਾ ਹੈ ਉਹ US ਕਾਂਗਰੈਸ਼ਨਲ ਲਾਇਬ੍ਰੇਰੀ, ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ ਔਰ ਸਭ ਤੋਂ ਜ਼ਿਆਦਾ ਕਿਤਾਬਾਂ ਨੇ ਉਹਦੇ 'ਚ, ਉਹਦੇ ਲਈ ਔਰ ਉਸ ਡੈਕਲੇਰੇਸ਼ਨ ਨੂੰ ਸੰਭਾਲਣ ਦੇ ਲਈ ਇਹ ਬਜਟ ਰੱਖਿਆ ਸੀ। ਔਰ ਇਹ ਵੀ ਇੱਕ ਜ਼ਮਾਨਾ ਸੀ ਕਿ ਜਦੋਂ ਇਹ US ਕਾਂਗਰੈਸ਼ਨਲ ਲਾਇਬ੍ਰੇਰੀ ਬਣੀ ਹੈ, ਸਿਰਫ $5000 ਇਹਦੇ ਲਈ ਸੈਂਕਸ਼ਨ ਕੀਤਾ ਗਿਆ ਸੀ। ਪਰ ਓਵਰ ਏ ਪੀਰੀਅਡ ਆਫ ਟਾਈਮ ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਅਸਲ ਗਿਆਨ ਦਾ ਖਜ਼ਾਨਾ ਤੇ ਇਹ ਹੈ। ਅੱਜ ਦੁਨੀਆ 'ਚ ਸਭ ਤੋਂ ਵੱਡੀ ਲਾਇਬ੍ਰੇਰੀ ਦੇ ਤੌਰ ਤੇ US ਕਾਂਗਰੈਸ਼ਨਲ ਲਾਇਬ੍ਰੇਰੀ ਨੂੰ ਜਾਣਿਆ ਜਾਂਦਾ ਹੈ। ਔਰ ਉਹਨਾਂ ਨੇ ਇਹ ਰੈਫਰੈਂਸ ਦੇ ਕੇ ਲਿਖਿਆ ਵੀ ਇੱਕ ਪਾਸੇ ਤਾਂ ਇਹ ਜ਼ੋਰ ਹੈ ਕਿ ਇਤਿਹਾਸ ਨੂੰ, ਆਪਣੇ ਵਿਰਸੇ ਨੂੰ ਸਾਂਭਣਾ ਕਿਵੇਂ ਹੈ, ਇਵੇਂ ਬਿਲੀਅਨਸ ਆਫ ਡਾਲਰਸ ਖਰਚ ਹੋ ਰਹੇ ਨੇ, ਤੇ ਦੂਜੇ ਪਾਸੇ ਸਿੱਖ ਕੌਮ ਆਪਣੇ ਬਿਲੀਅਨਸ ਆਫ ਰੁਪੀਜ਼, ਅਰਬਾਂ ਰੁਪਏ ਖਰਚ ਕਰ ਰਹੀ ਹੈ ਇਸ ਗੱਲ ਦੇ ਉੱਤੇ ਕਿ ਇਤਿਹਾਸ ਨੂੰ ਤਬਾਹ ਕਿਵੇਂ ਕਰਨਾ। ਉਹ ਬਿਲੀਅਨਸ ਖਰਚ ਕਰਦੇ ਨੇ ਸੰਭਾਲਣ ਦੇ ਲਈ ਔਰ ਅਸੀਂ ਬਿਲੀਅਨਸ ਖਰਚ ਕਰ ਰਹੇ ਹਾਂ ਤਬਾਹੀ ਦੇ ਲਈ। ਔਰ ਇਸ ਲਈ ਉਹਨਾਂ ਨੇ ਹੈਡਿੰਗ ਦਿੱਤਾ ਹੈ ਉਹ ਮਾਰਬਲ, ਜਿਹੜਾ ਸੰਗਮਰਮਰ ਦੀ ਕਰਾਮਾਤ, ਮਾਰਵਲਸ ਆਫ ਮਾਰਬਲ। ਔਰ ਫਿਰ ਉਹਨਾਂ ਨੇ ਵੇਰਵੇ ਨਾਲ ਉਹਨਾਂ ਗੁਰਦੁਆਰਿਆਂ ਦੀ ਲਿਸਟ ਦਿੱਤੀ ਸੀ ਕਿ ਜਿੱਥੇ ਜਿੱਥੇ ਜਿਹੜੇ ਇਤਿਹਾਸਕ ਦਰਖਤ ਸਨ, ਇਤਿਹਾਸਕ ਥਾਵਾਂ ਸਨ, ਕਿਵੇਂ ਸ਼੍ਰੋਮਣੀ ਕਮੇਟੀ ਨੇ ਜਿਨ੍ਹਾਂ ਨੂੰ ਠੇਕੇ ਦਿੱਤੇ ਨੇ ਉਹ ਬਣਾਉਣ ਦੇ, ਭਾਵੇਂ ਜਿਨ੍ਹਾਂ ਨੂੰ ਅਸੀਂ ਕਾਰ ਸੇਵਾ ਵਾਲੇ ਬਾਬੇ ਕਹਿੰਦੇ ਆ, ਮੇਰੇ ਕਈ ਵੀਰ ਭੈਣਾਂ ਨਾਰਾਜ਼ ਵੀ ਹੋਣਗੇ ਇਸ ਟਰਮੀਨੋਲੋਜੀ ਨਾਲ ਜਿਹੜੀ ਮੈਂ ਇਸਤੇਮਾਲ ਕਰ ਰਿਹਾ, ਪਰ ਇਹ ਉਸ ਵੀਰ ਨੇ ਇਸਤੇਮਾਲ ਕੀਤੀ ਸੀ ਕਿ ਇਹ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਇਹ ਸ਼੍ਰੋਮਣੀ ਕਮੇਟੀ ਦੇ ਠੇਕੇਦਾਰ ਨੇ ਔਰ ਇਹਨਾਂ ਦਾ ਕੰਮ ਇਤਿਹਾਸ ਨੂੰ ਤਬਾਹ ਕਰਨਾ, ਇਸ ਕੰਮ ਦੇ ਉੱਤੇ ਲਾਏ ਹੋਏ ਨੇ। ਔਰ ਸਿੱਖ ਅਰਬਾਂ ਰੁਪਈਏ ਦਿੰਦੇ ਨੇ, ਉੱਥੇ ਟੋਕਰੀਆਂ ਉਹਨਾਂ ਨੇ ਰੱਖੀਆਂ ਹੁੰਦੀਆਂ, ਅਸੀਂ ਉਹਦੇ ਚੋਂ ਪਾਈ ਜਾਂਦੇ ਹਾਂ ਕਿ ਤੁਸੀਂ ਇਤਿਹਾਸ ਨੂੰ ਤਬਾਹ ਕਰੋ। ਔਰ ਜੇ ਹੁਣ ਅੱਜ ਅਸੀਂ ਪੰਜਾਬ ਦੇ ਲੈਂਡਸਕੇਪ ਦੀ ਗੱਲ ਕਰੀਏ ਧਾਰਮਿਕ ਔਰ ਇਤਿਹਾਸਕ ਨੁਕਤਾ ਨਿਗਾਹ ਤੋਂ, ਤੇ ਤੁਸੀਂ ਹਰਮੰਦਰ ਸਾਹਿਬ ਤੋਂ ਲੈ ਕੇ ਦੱਖਣ ਤੱਕ ਚਲੇ ਜਾਓ, ਹਜ਼ੂਰ ਸਾਹਿਬ ਤੱਕ, ਇਸ ਕਾਰ ਸੇਵਾ ਦੇ ਨਾਂ ਥੱਲੇ 70% ਜਿਹੜੀ ਸਿੱਖ ਹਿਸਟਰੀ ਹੈ ਉਹ ਤਬਾਹ ਕਰ ਦਿੱਤੀ ਹੈ, ਆਲਰੇਡੀ ਤਬਾਹ ਹੋ ਚੁੱਕੀ। ਦਰਖਤ ਕੱਟੇ ਗਏ ਓਰੀਜਨਲ, ਜਿੱਥੇ ਕਦੇ ਗੁਰੂ ਸਾਹਿਬ ਬੈਠੇ, ਕੋਈ ਬੇਰ ਸੀ, ਕੋਈ ਟਾਹਲੀ ਸੀ, ਕੋਈ 70 ਦੇ ਕਰੀਬ ਐਸੇ ਰੁੱਖ ਨੇ ਜਿਨ੍ਹਾਂ ਦੇ ਨਾਲ ਗੁਰੂ ਸਾਹਿਬਾਨ ਦੀਆਂ ਜਾਂ ਸਿੱਖ ਇਤਿਹਾਸ ਦੀ ਯਾਦਾਂ ਜੁੜੀਆਂ ਹੋਈਆਂ ਨੇ। ਫਿਰ ਉਹ ਛੋਟਾ ਜਿਹਾ ਘਰ ਨਬੀ ਖਾਨ ਗਨੀ ਖਾਨ ਦਾ ਇੱਟਾਂ ਵਾਲਾ, ਜਿੱਥੇ 10ਵੇਂ ਪਾਤਸ਼ਾਹ 3-4 ਦਿਨ ਰਹੇ, ਉਸ ਤੋਂ ਪਹਿਲਾਂ ਕਿ ਉਹ ਉੱਚ ਦਾ ਪੀਰ ਬਣਾ ਕੇ ਉਹ ਉੱਥੋਂ ਗਏ। ਇਸ ਤੋਂ ਇਲਾਵਾ ਈਵਨ ਸਰਹੰਦ ਦੇ ਹਵਾਲੇ ਨਾਲ ਉਹ ਜਿਹੜੀ ਪੁਰਾਣੀ ਬੁਰਜ ਜਿੱਥੇ ਮਾਤਾ ਗੁਜਰੀ ਜੀ ਨੂੰ ਕੈਦ ਰੱਖਿਆ ਗਿਆ, ਬੱਚਿਆਂ ਨੂੰ, ਸਾਹਿਬਜ਼ਾਦਿਆਂ ਨੂੰ, ਔਰ ਜਿੱਥੇ ਉਹਨਾਂ ਦਾ ਉਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ। ਔਰ ਇੱਕ ਗੁਰਦੁਆਰੇ ਦੇ ਜੇ ਵੇਰਵੇ 'ਚ ਜਾਈਏ ਤਾਂ ਸ਼ਾਇਦ ਵੱਡਾ ਵਕਤ ਚਾਹੀਦਾ ਹੈ, ਕਿਉਂਕਿ ਇਹ ਵੇਰਵੇ ਮੌਜੂਦ ਨੇ ਕਿ ਕਿਵੇਂ ਇਤਿਹਾਸਕ ਚੀਜ਼ਾਂ ਨੂੰ ਤਬਾਹ ਕੀਤਾ ਗਿਆ। ਔਰ ਮੈਨੂੰ ਯਾਦ ਹੈ ਕਿ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਸ਼ਾਇਦ ਇੱਕ ਵਾਰੀ ਲਿਖਿਆ ਸੀ, ਕਿਉਂਕਿ ਉਸ ਇਲਾਕੇ 'ਚ ਕੋਈ ਗੁਰਦੁਆਰਾ ਸੀ ਪੁਰਾਣਾ, ਨਿੱਕੀਆਂ ਇੱਟਾਂ ਦਾ ਬਣਿਆ ਹੋਇਆ ਇਤਿਹਾਸਕ, ਉਹਨੂੰ ਢਾਹ ਕੇ ਕੋਈ ਨਵਾਂ ਸੰਗਮਰਮਰ ਦਾ ਬਣਾ ਰਹੇ ਸੀ, ਤਾਂ ਉਹਨਾਂ ਨੇ ਟੋੜੇ ਤੱਕ ਪਹੁੰਚ ਕੀਤੀ ਔਰ ਟੋੜੇ ਨੂੰ ਕਿਹਾ ਕਿ ਜੀ ਤੁਸੀਂ ਇਹ ਕੰਮ ਨਾ ਕਰੋ,
ਇਹ ਜਦੋਂ ਅਸੀਂ ਪੁਰਾਣੀਆਂ ਇਮਾਰਤਾਂ 'ਚ ਪੁਰਾਣੀਆਂ ਥਾਵਾਂ ਤੇ ਜਾਂਦੇ ਹਾਂ, ਅਸੀਂ ਆਪਣੀ ਸੁਰਤ ਦੇ ਖੰਭਾਂ ਦੇ ਉੱਤੇ ਜੀ ਔਰ ਇਤਿਹਾਸਕ ਮਾਨਸਿਕਤਾ ਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਇਸ ਇੱਟ ਨੂੰ 10ਵੇਂ ਪਾਤਸ਼ਾਹ ਨੇ ਛੋਇਆ ਹੋਏਗਾ। ਇਹ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਬੈਠੇ, ਇੱਥੇ ਮਾਤਾ ਗੁਜਰੀ ਸਾਹਿਬਜ਼ਾਦੇ ਸਨ। ਜਦੋਂ ਤੁਸੀਂ ਸੰਗਮਰਮਰ ਥੱਪ ਦਿੰਦੇ ਹੋ, ਇਹਨਾਂ ਸਾਰਿਆਂ ਨੂੰ ਤੁਸੀਂ ਤਬਾਹ ਕਰ ਦਿੰਦੇ ਹੋ। ਸੰਗਮਰਮਰ ਤਾਂ ਪੱਥਰ ਹੈ, ਉਹਦੇ ਨਾਲ ਕੌਣ ਰਿਲੇਟ ਕਰੇਗਾ? ਔਰ ਭਵਿੱਖ 'ਚ ਕੋਈ ਨਹੀਂ ਮੰਨੇਗਾ ਕਿ ਤੁਹਾਡਾ ਕਦੇ ਇਹੋ ਜਿਹਾ ਇਤਿਹਾਸ ਸੀ। ਔਰ ਉਹਦਾ ਹੀ ਜਵਾਬ ਟੋੜੇ ਨੇ ਦਿੱਤਾ ਸੀ ਕਿ ਜੀ ਪਹਿਲੀਆਂ ਇਮਾਰਤਾਂ ਵੀ ਸੰਗਤ ਨਹੀਂ ਬਣਾਈਆਂ ਸੀ ਤੇ ਹੁਣ ਵੀ ਸੰਗਤ ਹੀ ਬਣਾ ਰਹੀ। ਹੁਣ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਜਵਾਬ ਦਿੰਦਾ ਹੈ, ਹੁਣ ਇਹਨੂੰ ਤੁਸੀਂ ਬੇਈਮਾਨੀ ਕਹੋਗੇ, ਅਨਪੜ੍ਹਤਾ ਕਹੋਗੇ, ਟੋਟਲੀ ਬੂਝੜਪਣਾ, ਗਧਾਪੁਣਾ ਕਹੋਗੇ, ਪਰ ਇਸ ਸਭ ਨਾਲੋਂ ਜ਼ਿਆਦਾ ਸ਼ਾਇਦ ਉਹ ਫੋਰਸਿਸ, ਉਹ ਤਾਕਤਾਂ ਜਿਹੜੀਆਂ ਕਿ ਸਾਡੇ ਇਤਿਹਾਸ ਨੂੰ, ਜਿਹੜਾ ਕਿ ਇੱਕ ਫਖਰ ਮੱਤਾ, ਮਾਣ ਮੱਤਾ ਇਤਿਹਾਸ ਹੈ, ਸਾਡੀ ਲੈਗੇਸੀ ਨੂੰ, ਵਿਰਸੇ ਨੂੰ, ਸਾਡੀ ਕੌਮ ਨੂੰ, ਸਾਡੀ ਬੋਲੀ ਨੂੰ ਤਬਾਹ ਕਰਨਾ ਚਾਹੁੰਦੀਆਂ ਨੇ, ਉਹ RSS ਹੋਣ, ਭਾਰਤ ਦੀਆਂ ਖੁਫੀਆ ਏਜੰਸੀਆਂ ਹੋਣ, ਇਹ ਸਾਰੀ ਖੇਡ ਜਿਹੜੀ ਹੈ ਉਹਨਾਂ ਦੇ ਕਹਿਣ ਤੇ, ਅੱਜ ਦੀ ਨਹੀਂ, ਜਦੋਂ ਤੋਂ ਗੁਰਦੁਆਰੇ ਇਹਨਾਂ ਦੇ ਕਬਜ਼ੇ 'ਚ ਆਏ ਇਹ ਖੇਡੀ ਜਾ ਰਹੀ ਜੀ। ਔਰ ਮੈਂ ਪਾਕਿਸਤਾਨ 'ਚ 174 ਦੇ ਕਰੀਬ ਗੁਰਦੁਆਰੇ ਨੇ, ਹਾਲਾਂ ਬਹੁਤ ਸਾਰੇ ਅਜੇ ਖੁੱਲੇ ਵੀ ਨਹੀਂ ਨੇ, ਕਿਤੇ ਉੱਥੇ ਗੁਰਦੁਆਰੇ ਨਾਲ ਰਿਲੇਟਡ ਇਮਾਰਤਾਂ ਦੇ ਵਿੱਚ ਕੋਈ ਰਹਿ ਰਹੇ ਨੇ, ਇਧਰੋਂ ਗਏ ਲੋਕ ਜਾਂ ਦੂਸਰੇ, ਲੇਕਿਨ ਜਿਹੜੇ ਹੈ ਨੇ, ਇੱਕ ਗੱਲ ਅਸੀਂ ਜ਼ਰੂਰ ਇਸ ਗੱਲ ਤੇ ਫਖਰ ਕਰਦੇ ਹਾਂ ਕਿ ਘੱਟੋ ਘੱਟ ਜੇ ਅੱਜ ਵੀ ਅਸੀਂ ਇਤਿਹਾਸਕਤਾ ਦੇਖਣੀ ਹੋਏਗੀ ਜਾਂ ਉਸ ਅਨੁਭਵ ਨੂੰ ਲੈਣਾ ਹੋਏਗਾ ਜਿਹੜਾ ਗੁਰੂ ਨਾਨਕ ਸਾਹਿਬ ਦੀ ਜਾਂ ਬਾਕੀ ਗੁਰੂ ਸਾਹਿਬਾਨ ਦੀ ਚਰਨ ਛੋਹ ਨਾਲ ਜਿਹੜੇ ਉੱਥੇ ਸਥਾਪਿਤ ਗੁਰਦੁਆਰੇ ਨੇ, ਤੇ ਉੱਥੇ ਘੱਟੋ ਘੱਟ ਕਾਰ ਸੇਵਾ ਵਾਲੇ ਬਾਬੇ ਨਹੀਂ ਪਹੁੰਚੇ, ਹੁਣ ਪਹੁੰਚਣੇ ਸ਼ੁਰੂ ਹੋਏ ਨੇ। ਔਰ ਮੈਨੂੰ ਦੱਸ ਰਹੇ ਸੀ ਵੀ ਉੱਥੇ ਵੀ ਤਬਾਹੀ ਦਾ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਕੰਮ ਥੋੜਾ ਥੋੜਾ, ਪਰ ਕਿਉਂਕਿ ਉੱਥੇ ਮਨਜ਼ੂਰੀ ਲੈਣੀ ਪੈਂਦੀ ਹੈ, ਬਾਹਰਲੇ ਸਿੱਖ ਵੀ ਥੋੜੇ ਬਹੁਤ ਇਨਵੋਲਵ ਹੋ ਜਾਂਦੇ ਨੇ, ਕੁਛ ਨਾ ਕੁਛ ਬਚਾਉਣ ਦੀ ਲਾਈਨ ਹੁੰਦੀ ਹੈ ਕਿ ਚਲੋ ਤੁਸੀਂ ਨਵਾਂ ਸੰਗਮਰਮਰ ਵੀ ਥੱਪਣਾ, ਅੱਗੇ ਥੱਪ ਲਓ, ਇੱਥੇ ਰਹਿਣ ਦਿਓ ਇਸ ਨੂੰ। ਲੇਕਿਨ ਅਸੀਂ ਜਿਹੜਾ ਜੋ ਕੰਟਰੋਲ ਸ਼੍ਰੋਮਣੀ ਕਮੇਟੀ ਦੇ ਥੱਲੇ, ਔਰ ਈਵਨ ਇਹ ਹਜ਼ੂਰ ਸਾਹਿਬ 'ਚ ਇੱਥੇ ਉਹ ਪਸਰੀਚਾ ਉਹਨਾਂ ਦਾ ਹਜ਼ੂਰ ਸਾਹਿਬ ਬੋਰਡ ਦਾ ਆਇਆ ਸੀ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਕੁਦਰਤੀ, ਮੈਂ ਵੀ ਉਸ ਦੀਵਾਨ 'ਚ ਸੀ। ਜਦੋਂ ਮੈਂ ਉਹਨੂੰ ਕਨਫਰੰਟ ਕੀਤਾ ਕਿ ਵੀ ਤੁਸੀਂ ਉੱਤੇ ਮਾਤਾ ਮਾਈ ਭਾਗੋ ਦਾ ਬੁੰਗਾ ਢਾ ਦਿੱਤਾ ਹੈ, ਤੁਸੀਂ ਉਹ ਰਾਮਗੜੀਆ 12 ਦਰੀ ਢਾ ਦਿੱਤੀ ਹੈ ਜਿਹਨਾਂ ਮਿਸਤਰੀਆਂ ਨੇ ਰਣਜੀਤ ਸਿੰਘ ਵੱਲੋਂ ਭੇਜਿਆ ਨੇ ਆ ਕੇ ਉਹ ਬਣਾਇਆ ਸੀ, ਤਖਤ ਸਾਹਿਬ ਦੀ ਸੇਵਾ ਕਰਾਈ ਸੀ, ਤੁਸੀਂ ਸਾਰਾ ਇਤਿਹਾਸ ਤਬਾਹ ਕਰ ਰਹੇ ਹੋ ਕਿ ਜੀ ਹਜ਼ੂਰ ਸਾਹਿਬ ਅਸੀਂ 300 ਸਾਲਾ ਮਨਾ ਰਹੇ ਹਾਂ, ਫਲਾਣਾ ਕਰ ਰਹੇ ਹਾਂ, ਟਿਮਕਾ ਕਰ ਰਹੇ ਹਾਂ। ਤਕਲੀਫ ਬੜੀ ਹੋਈ ਉਹਨੂੰ, ਉਹਦੇ ਚਮਚਿਆਂ ਨੇ ਮੇਰੇ ਖਿਲਾਫ ਬਿਆਨਬਾਜ਼ੀ ਵੀ ਕੀਤੀ ਪਰ ਉਹ ਜਿੰਨਾ ਵੱਡਾ ਪ੍ਰੋਜੈਕਟ ਲੈ ਕੇ ਇੱਥੇ ਆਇਆ ਸੀ ਕਿ ਬਾਹਰਲੇ ਸਿੱਖਾਂ ਤੋਂ ਪੈਸੇ ਲੈਣੇ ਨੇ ਉੱਥੇ ਤਬਾਹ ਕਰਨ ਦੇ, ਉਹ ਘੱਟੋ ਘੱਟ ਰੁਕ ਗਿਆ। ਲੋਕਾਂ 'ਚ ਚਰਚਾ ਸ਼ੁਰੂ ਹੋਈ, ਅਸੀਂ ਫਿਰ ਪੂਰਾ ਉਹਨੂੰ ਐਕਸਪੋਜ਼ ਕੀਤਾ ਸਾਰੇ ਪ੍ਰੋਜੈਕਟ ਨੂੰ ਕਿ ਇਹ ਸਾਰੇ ਏਜੰਸੀਆਂ ਦੇ ਜਮੂਰੇ ਨੇ ਔਰ ਇਤਿਹਾਸ ਤਬਾਹ ਕਰਨ ਤੇ ਲੱਗੇ ਹੋਏ ਨੇ। ਔਰ ਜਿਹੜੀ ਖਬਰ ਜਿਸ ਕਰਕੇ ਮੈਂ ਇਹ ਵੇਰਵਾ ਦਿੱਤਾ ਅੱਜ ਮੇਰੀ ਨਿਗਾਹ 'ਚੋਂ ਗੁਜ਼ਰੀ ਹੈ ਔਰ ਮੈਂ ਆਪਣੇ ਅੱਜ ਦੇ ਕਾਲਮ 'ਚ ਵੀ ਇਸ ਬਾਰੇ ਲਿਖਿਆ ਜੀ। ਇਹ ਖਬਰ ਸ਼ਾਇਦ ਪੰਜਾਬੀ ਟ੍ਰਿਬਿਊਨ 'ਚ ਹੈ ਔਰ ਉਹਦਾ ਹੈਡਲਾਈਨ ਹੈ, ਆਨੰਦਪੁਰ ਸਾਹਿਬ ਵਿਖੇ ਸਥਿਤ ਕਿਲਿਆਂ ਦਾ ਕੀਤਾ ਜਾਵੇਗਾ ਨਵੀਨੀਕਰਨ ਜੀ। ਫਿਰ ਹੈ ਕੇਸਗੜ੍ਹ ਸਾਹਿਬ ਵਿਖੇ ਲੱਗਣਗੇ ਚਾਂਦੀ ਦੇ ਦਰਵਾਜ਼ੇ ਜੀ। ਹੁਣ ਇਸ ਖਬਰ ਦਾ ਜਿਹੜਾ ਵੇਰਵਾ ਉਹ ਇਹ ਹੈ ਕਿ ਵੀ ਜਿਹੜੇ 4 ਇਤਿਹਾਸਕ ਕਿਲੇ ਨੇ ਆਨੰਦਪੁਰ ਸਾਹਿਬ ਦੇ, ਬੇਸ਼ੱਕ ਅੱਜ ਉਹ ਗੁਰਦੁਆਰਾ ਸਾਹਿਬ ਦੇ ਨਾਂ ਨਾਲ ਹੀ ਅਸੀਂ ਉਹਨਾਂ ਨੂੰ ਜਾਣਦੇ, ਜਿਹੜੇ 10ਵੇਂ ਪਾਤਸ਼ਾਹ ਨੇ ਬਣਾਏ ਆਨੰਦਪੁਰ ਦੀ ਹਿਫਾਜ਼ਤ ਲਈ, ਉਹਦੇ ਵਿੱਚ ਕਿਲਾ ਫਤਿਹਗੜ੍ਹ ਸਾਹਿਬ ਹੈ, ਕਿਲਾ ਹੋਲਗੜ੍ਹ ਸਾਹਿਬ ਹੈ, ਕਿਲਾ ਲੋਹਗੜ੍ਹ ਸਾਹਿਬ ਹੈ ਔਰ ਕਿਲਾ ਤਾਰਾਗੜ੍ਹ ਸਾਹਿਬ ਹੈ। ਜ਼ਾਹਰ ਹੈ ਕਿ ਕੇਸਗੜ੍ਹ ਜਿਹੜਾ ਉਹ ਹੈ ਹੀ ਹੈ। ਸੋ ਇਹ 5 ਕਿਲੇ ਆਨੰਦਪੁਰ ਦੀ ਸ਼ਾਨ ਵੀ ਸਨ, ਪਰ ਇਹ ਜੰਗੀ ਨੁਕਤਾ ਨਿਗਾਹ ਤੋਂ ਆਨੰਦਪੁਰ ਸਾਹਿਬ ਨੂੰ ਡਿਫੈਂਡ ਕਰਨ ਲਈ ਬਣਾਏ ਸੀ। ਹੁਣ ਖਬਰ ਦਾ ਵੇਰਵਾ ਇਹ ਹੈ ਕਿ ਬੀਤੇ ਦਿਨੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਜੂਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ, ਅੰਤਰੰਗ ਕਮੇਟੀ ਮੈਂਬਰ ਜਿੰਦਰ ਸਿੰਘ ਮਹਿਤਾ ਅਤੇ ਨਿਰਮੈਲ ਸਿੰਘ ਜੌਹਲਾਂ ਸ਼ਾਮਲ ਸਨ। ਇਸ ਬੈਠਕ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਅਤੇ ਆਸ-ਪਾਸ ਦੇ ਗੁਰਦੁਆਰਾ ਸਾਹਿਬਾਨ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਵਿਚਾਰ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਪੁਰਾਤਨ ਕਿਲਿਆਂ ਦੀ ਪੁਰਾਤਨ ਦਿੱਖ ਅਨੁਸਾਰ ਨਵੀਨੀਕਰਨ ਦੀ ਸੇਵਾ, ਹੁਣ ਇਹਨਾਂ ਦਾ ਨਵੀਨੀਕਰਨ ਕਰਨਾ ਮਤਲਬ ਬੇੜਾ ਗਰਕ ਕਰਨਾ, ਤਬਾਹ ਕਰਨਾ ਇਹਨਾਂ ਨੂੰ ਵੀ ਉਹਨਾਂ ਨੂੰ ਇਹ ਪੁਰਾਣੇ ਲੱਗਦੇ ਨੇ ਤੇ ਇਹਨਾਂ ਨੂੰ ਹੁਣ ਨਵੇਂ ਬਣਾਉਣਾ ਹੈ, ਉਹਨਾਂ ਦਾ ਮਾਡਰਨਾਈਜ਼ ਕਰਨਾ ਹੈ। ਨਵੀਨੀਕਰਨ ਦੀ ਸੇਵਾ ਵੱਖ-ਵੱਖ ਸੰਪਰਦਾਵਾਂ ਨੂੰ ਦਿੱਤੀ ਗਈ।
ਕਿਲ੍ਹਾ ਫਤਿਹਗੜ੍ਹ ਸਾਹਿਬ ਦੀ ਸੇਵਾ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ, ਕਿਲ੍ਹਾ ਹੋਲਗੜ੍ਹ ਸਾਹਿਬ ਦੀ ਸੇਵਾ ਬਾਬਾ ਅਮਰੀਕ ਸਿੰਘ ਪਟਿਆਲੇ ਵਾਲਿਆਂ ਨੂੰ, ਕਿਲ੍ਹਾ ਲੋਹਗੜ੍ਹ ਸਾਹਿਬ ਦੀ ਸੇਵਾ ਬਾਬਾ ਜੋਗਿੰਦਰ ਸਿੰਘ ਡਮੇਲੀ ਵਾਲਿਆਂ ਨੂੰ ਅਤੇ ਕਿਲ੍ਹਾ ਤਾਰਾਗੜ੍ਹ ਸਾਹਿਬ ਦੀ ਸੇਵਾ ਬਾਬਾ ਦਿਲਬਾਗ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੂੰ ਦਿੱਤੀ ਗਈ। ਹੁਣ ਬਾਕੀ ਖਬਰ ਲੰਬੀ ਚੌੜੀ ਹੈ ਕਿ ਜੀ ਕੇਸਗੜ੍ਹ ਸਾਹਿਬ ਦਾ ਵਰਾਂਡਾ ਚੌੜਾ ਕਰਨਾ ਉਹ ਮਹਿੰਦਰ ਸਿੰਘ ਇੰਗਲੈਂਡ 'ਚ ਹੈਗਾ, ਉਹ ਕਰੇਗਾ ਉਹਦੀ ਸੇਵਾ ਜੀ। ਹੁਣ 4 ਠੇਕੇਦਾਰ ਉਹਨਾਂ ਨੇ ਕਾਰ ਸੇਵਾ ਵਾਲੇ। ਅੱਗੇ ਹੁੰਦਾ ਸੀ ਜੀ ਇੱਕ ਨੇ ਕਰਾ, ਔਰ ਇਹ ਇੱਕ ਬੜਾ ਦਿਲਚਸਪ ਹੈ, ਜੇ ਤੁਸੀਂ ਇਹਨਾਂ ਦੇ ਅੰਦਰੂਨੀ ਢਾਂਚੇ ਤੋਂ ਵਾਕਿਫ ਹੋ ਤੇ ਤੁਹਾਨੂੰ ਹੈਰਾਨੀ ਹੋਏਗੀ। ਔਰ ਮੈਨੂੰ ਵੀ ਹੈਰਾਨੀ ਹੋਈ ਪਹਿਲਾਂ ਜਦੋਂ ਉਸ ਲੇਖ 'ਚ ਮੈਂ ਪੜ੍ਹਿਆ ਵੀ ਉਹਨੇ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਠੇਕੇਦਾਰ ਕਿਹਾ ਕਾਰ ਸੇਵਾ ਵਾਲੇ ਬਾਬਿਆਂ ਨੂੰ ਜੀ। ਫਿਰ ਸਾਡੇ ਥੋੜੇ ਬਹੁਤ ਜਿਹੜੇ ਸਰੋਤ ਅੰਦਰ ਸੀ, ਮੈਂ ਉਹਨੂੰ ਕਿਹਾ ਜੀ ਇਹ ਹੁੰਦਾ ਕੀ ਹੈ, ਚੱਲਦਾ ਕੀ? ਉਹ ਕਹਿੰਦੇ ਜੀ ਇੱਥੇ ਪੂਰਾ ਹੀ ਕਹਿੰਦੇ ਗੱਲ ਠੀਕ ਗਲਤ ਨਹੀਂ ਹੈ। ਜਿਵੇਂ ਕੋਈ PWD ਨੇ ਕੁਝ ਬਣਾਉਣਾ ਹੁੰਦਾ ਤੇ ਟੈਂਡਰ ਇਸ਼ੂ ਕੀਤੇ ਜਾਂਦੇ ਨੇ ਕਿ ਜੀ ਆਹ ਅਸੀਂ ਬਣਾਉਣਾ, ਦੱਸੋ ਕਿਹੜਾ ਘੱਟ ਖਰਚੇ 'ਚ ਬਣਾਏਗਾ ਜੀ। ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਹੀ ਇਹ ਵਾਕਈ ਕਾਰ ਸੇਵਾ ਵਾਲੇ ਬਾਬੇ ਸ਼੍ਰੋਮਣੀ ਕਮੇਟੀ ਦੇ ਠੇਕੇਦਾਰ ਨੇ। ਜਦੋਂ ਵੀ ਕਿਸੇ ਗੁਰਦੁਆਰੇ ਦੀ ਕਾਰ ਸੇਵਾ ਹੁੰਦੀ ਹੈ, ਪਹਿਲਾਂ ਡੀਲ ਬਾਹਰ ਬਣਦੀ ਹੈ ਕਿ ਜਿਹੜਾ ਵੀ ਪ੍ਰਧਾਨ ਹੈ ਜਾਂ ਜਿਹਦੇ ਰਾਹੀਂ ਵੀ ਉਹ ਗੱਲ ਚੱਲ ਰਹੀ ਹੈ ਵੀ ਉਹਨੂੰ ਕਿੰਨਾ ਦਿੱਤਾ ਜਾਏਗਾ, ਜਿਹੜਾ ਰਿਕਾਰਡ 'ਚ ਨਹੀਂ ਹੁੰਦਾ, ਜਿਹਨੂੰ ਤੁਸੀਂ ਬ੍ਰਾਈਬ ਕਹਿੰਦੇ ਹੋ ਜੀ। ਉਹ ਫਿਰ ਕਹਿੰਦੇ ਨੇ ਵੀ ਇਹਨਾਂ 'ਚ ਦੌੜ ਲੱਗਦੀ ਹੈ, ਜਿਹੜੇ ਬਾਬੇ ਨੇ ਜੀ ਕੋਈ 10 ਲੱਖ ਦਿੰਦਾ ਹੈ, ਕੋਈ 20 ਲੱਖ ਦਿੰਦਾ, ਜਿਹੜਾ ਜ਼ਿਆਦਾ ਦਿੰਦਾ ਹੈ ਉਹਨੂੰ ਪ੍ਰਧਾਨ ਨੂੰ ਜਾਂ ਕਿਸੇ ਨੂੰ ਉਹਦੀ ਅਪਰੂਵਲ ਹੋ ਜਾਂਦੀ ਹੈ। ਫਿਰ ਇਹ ਹੁੰਦਾ ਹੈ ਕਿ ਜਿੰਨੀ ਦੇਰ ਕਾਰ ਸੇਵਾ ਉਹਦੀ ਚੱਲ ਰਹੀ ਹੁੰਦੀ ਹੈ ਉਸ ਦੌਰਾਨ ਤੁਸੀਂ ਦੇਖਿਆ ਹੋਵੇਗਾ ਟੋਕਰੀਆਂ ਰੱਖੀਆਂ ਹੁੰਦੀਆਂ, ਲੋਕ ਟੋਕਰੀਆਂ 'ਚ ਪਾ ਰਹੇ ਨੇ ਜਾਂ ਦੂਜੇ। ਸੋ ਉਹਨਾਂ ਨੂੰ ਵੀ ਬਾਬਿਆਂ ਨੂੰ ਇਹ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਉਦੋਂ ਤੱਕ ਜਿਹੜਾ ਕੰਟਰੋਲ ਬਾਬਿਆਂ ਕੋਲ ਹੁੰਦਾ ਉਦੋਂ ਬਣ ਜਾਂਦਾ ਸਾਰਾ ਕੁਝ, ਉਹ ਫਿਰ ਸ਼੍ਰੋਮਣੀ ਕਮੇਟੀ ਨੂੰ ਦੇ ਦਿੰਦੇ ਨੇ। ਸੋ ਸ਼੍ਰੋਮਣੀ ਕਮੇਟੀ ਦਾ ਕੋਈ ਹਿੰਗ ਫਟਕੜੀ ਨਹੀਂ ਲੱਗਦਾ, ਪੈਸਾ ਸਿੱਖ ਸੰਗਤਾਂ ਦਿੰਦੀਆਂ, ਕਿਉਂਕਿ ਸ਼੍ਰੋਮਣੀ ਕਮੇਟੀ ਜੇ ਆਪ ਬਣਾਏ ਤਾਂ ਉਹਨਾਂ ਨੂੰ ਲੱਗਦਾ ਵੀ ਸਾਡੇ ਤੇ ਤਾਂ ਇਤਬਾਰ ਨਹੀਂ, ਲੋਕ ਕਹਿੰਦੇ ਨੇ ਖਾ ਗਏ, ਜਾਂ ਉਹਨਾਂ ਨੂੰ ਸੂਟ ਕਰਦਾ ਹੈ ਕਿ ਉਹਨਾਂ ਤੋਂ ਬਾਹਰੋਂ ਵੀ ਲੈ ਲੈਂਦੇ ਨੇ। ਪਲੱਸ ਜਿਹੜਾ ਹੈ ਉਹਦੇ ਥੱਲੇ ਜਿਹੜੇ ਬਾਬੇ ਨੇ ਉਹ ਵੀ ਉਹਦੇ ਚੋਂ ਬਹੁਤ ਸਾਰਾ ਪੈਸਾ ਬਣਾਉਂਦੇ ਨੇ। ਉਹਦੇ ਤੋਂ ਬਾਅਦ ਜੇ ਤੁਸੀਂ ਕਦੇ ਇਹਨਾਂ ਦੇ ਸਕੈਂਡਲ ਦੇਖੋ ਜਿਵੇਂ ਪਿਛਲੇ ਦਿਨਾਂ 'ਚ ਨਿਕਲਦੇ ਰਹੇ ਨੇ, ਫਿਰ ਹੈਰਾਨੀ ਹੁੰਦੀ ਹੈ ਵੀ ਫਿਰ ਉਹ ਜਿਹੜੇ ਨੇ ਜਾ ਕੇ ਆਪ ਭਾਵੇਂ ਉਹ ਮਲੰਗ ਹੋਣ, ਗ੍ਰਸਤੀ ਨਾ ਵੀ ਹੋਣ, ਆਪਣੇ ਭਰਾਵਾਂ ਨੂੰ ਜ਼ਮੀਨਾਂ ਲੈ ਦਿੱਤੀਆਂ, ਟੱਬਰ ਨੂੰ ਕੋਈ ਹੋਰ ਲੈ ਦਿੱਤਾ। ਇਹ ਆਮ ਜਿਹੀ ਗੱਲ ਹੈ, ਜਿਹੜੇ ਉੱਥੇ ਲੋਕ ਅੰਦਰੂਨੀ ਨੇ ਉਹ ਜਾਣਦੇ ਨੇ ਵੀ ਉੱਥੇ ਕੀ ਹੁੰਦਾ। ਚਲੋ ਖਾ ਜਾਣ, ਗੁਰੂ ਨੂੰ ਦੇਣਦਾਰ ਹੋਣਗੇ, ਪਰ ਜਿਹੜਾ ਇਹ ਕੰਮ ਕਰਦੇ ਨੇ ਫਿਰ ਕਾਰ ਸੇਵਾ ਦੇ ਨਾਂ, ਹੁਣ ਜਿਹੜਾ ਨਵੀਨੀਕਰਨ ਕਰਨਾ ਇਹਨਾਂ ਨੇ ਕਿਲਿਆਂ 'ਚ, ਜਿਹੜਾ ਪਹਿਲਾਂ ਹੀ ਪਤਾ ਨਹੀਂ ਕਿੰਨਾ ਕੁ ਨਵੀਨੀਕਰਨ ਕੀਤਾ ਹੋਇਆ, ਮੈਨੂੰ ਤਾਂ ਹੁਣ 25 ਸਾਲ ਹੋ ਗਏ ਨੇ ਕਿ ਵੀ ਉੱਥੇ ਕੀ ਹੈ। ਲੇਕਿਨ ਘੱਟੋ ਘੱਟ 300 ਸਾਲਾਂ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਪੁਰਾਤਨਤਾ ਮਹਿਸੂਸ ਕਰਦੇ ਸੀ। ਪੁਰਾਤਨਤਾ ਉਹੀ ਹੈ ਜਿੱਥੇ ਓਰੀਜਨੈਲਿਟੀ ਹੈ ਜੀ ਜੀ, ਜਿੱਥੇ ਤੁਸੀਂ ਮਹਿਸੂਸ ਕਰਦੇ ਸੀ ਕਿ ਵੀ ਇਹ ਇਵੇਂ ਹੀ ਹੋਏਗਾ। ਉੱਥੇ ਅਜੇ ਬਾਦਲਕਿਆਂ ਦਾ ਜ਼ੋਰ ਨਹੀਂ ਸੀ ਪਿਆ। 300 ਸਾਲਾਂ ਦੇ ਦੌਰਾਨ ਫਿਰ ਪੈਸਾ ਪੂਸਾ ਵੀ ਆਇਆ, ਸਿੱਖ ਸੰਗਤਾਂ ਨੇ ਵੀ ਦਿੱਤਾ, ਫਿਰ ਇਹਨਾਂ ਨੇ ਉੱਥੇ ਕਾਲੋਨੀਆਂ ਕੱਟਣੀਆਂ ਸ਼ੁਰੂ ਕਰਤੀਆਂ। ਹੁਣ ਇਹਨਾਂ ਦਾ ਇਹ ਲੱਗਦਾ ਵੀ ਇਧਰਲੇ ਮਾਝੇ ਦੇ ਗੁਰਦੁਆਰਿਆਂ ਦੀ ਤਾਂ ਸਫਾਈ ਕਰ ਦਿੱਤੀ ਹੋਈ ਹੈ ਪਹਿਲਾਂ ਹੀ, ਕਾਰ ਸੇਵਾ ਦੇ ਨਾਂ ਥੱਲੇ ਢਾ ਦਿੱਤਾ ਹੋਇਆ ਬਹੁਤ ਸਾਰਾ ਇਤਿਹਾਸ, ਸੰਗਮਰਮਰ ਥੱਪੇ, ਹੁਣ ਇਹਦੇ ਥੱਪਣ ਦਾ। ਔਰ ਇਹ ਜਿਹੜੇ ਚਾਰੋਂ ਇਤਿਹਾਸਕ ਕਿਲੇ ਨੇ ਜਿਨ੍ਹਾਂ ਦੀ ਜੇ ਤੁਸੀਂ ਜਿਓਗ੍ਰਾਫੀਕਲ ਲੋਕੇਸ਼ਨ ਦੇਖੋ ਜਿਸ ਢੰਗ ਨਾਲ ਐਸਟੈਬਲਿਸ਼ ਹੋਏ, ਔਰ ਜਿਹੜੀ ਉਹਨਾਂ ਦੀ ਹੋਂਦ ਹੈ ਹੁਣ ਇਸ ਨਵੀਨੀਕਰਨ ਦੇ ਨਾਂ ਥੱਲੇ ਇਹਦਾ ਸਫਾਇਆ ਕਰਨ ਦੀ ਲਾਈਨ ਜੀ। ਔਰ ਅਸੀਂ ਇਹਦੇ ਨਾਲ ਹੀ ਪਿਛਲੇ, ਕਿਉਂਕਿ ਹਰ ਐਤਵਾਰ ਮੇਰਾ ਇੱਕ ਰੇਡੀਓ ਟਾਕ ਸ਼ੋ ਹੁੰਦਾ ਹੈ ਹਮਸਫਰ ਪ੍ਰੋਗਰਾਮ ਤੇ, ਔਰ ਪਿਛਲੇ ਐਤਵਾਰ ਵਾਲੇ ਦਿਨ ਇੱਕ ਸਰੋਤੇ ਨੇ ਸਵਾਲ ਪੁੱਛਿਆ ਸੀ ਕਿ ਜੀ ਸੋਮਨਾਥ ਮੰਦਿਰ ਦੇ ਜਿਹੜੇ ਦਰਵਾਜ਼ੇ, ਜਿਹੜਾ ਕਿ ਮਹਿਮੂਦ ਗਜ਼ਨਵੀ ਲੈ ਗਿਆ ਸੀ ਔਰ ਸਿੱਖ ਯੋਧਿਆਂ ਨੇ 18ਵੀਂ 19ਵੀਂ ਸਦੀ 'ਚ ਵਾਪਸ ਲਿਆਂਦੇ ਜੀ, ਕਿ ਉਹ ਲੱਗੇ ਸੀ ਦਰਸ਼ਨੀ ਡੋੜੀ ਤੇ। ਜਦੋਂ ਇਹਨਾਂ ਨੇ ਅੱਜ ਤੋਂ ਸਾਲ ਤੋਂ ਸਮਾਂ ਹੋ ਗਿਆ ਵੀ ਉਹ ਲਾਏ, ਇਹ ਕਹਿ ਕੇ ਜੀ ਇਹਨਾਂ ਦੇ ਵਿੱਚ ਕੁਝ ਜਿਹੜੀ ਹੈ ਉਹ ਇਹਨਾਂ ਦੀ ਮੁਰੰਮਤ ਹੋਣ ਵਾਲੀ ਹੈ, ਔਰ ਕੋਈ ਭੂਰੀ ਵਾਲਾ ਸਾਧ ਸੀ ਉਹਨੂੰ ਦਿੱਤੇ ਜੀ 2 ਮਹੀਨੇ ਦੇ ਵਿੱਚ ਉਹ ਰਿਪੇਅਰ ਕਰਕੇ ਲਾਏਗਾ। ਹੁਣ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਔਰ ਉਹ ਦਰਵਾਜ਼ੇ ਉੱਥੇ ਨਹੀਂ ਲੱਗੇ। ਹੁਣ ਬਹੁਤਿਆਂ ਦਾ ਡਰ ਇਹ ਹੈ, ਹਾਲਾਂਕਿ ਇਹ ਇੱਕ ਆਮ ਚਰਚਾ ਰਹੀ ਹੈ, ਕੁਛ ਇਹਨੂੰ ਸਕਾਲਰ ਡਿਸਪਿਊਟ ਵੀ ਕਰਦੇ ਨੇ ਜਾਂ ਚੈਲੰਜ ਵੀ ਕਰਦੇ ਨੇ, ਕਿ ਇਹ ਜਦੋਂ ਸੋਮਨਾਥ ਮੰਦਿਰ ਤੋਂ ਸਿੰਘ ਦਰਵਾਜ਼ੇ ਉੱਥੋਂ ਅਫਗਾਨਿਸਤਾਨ ਚੋਂ ਸਿੰਘ ਲੈ ਕੇ ਆਏ 18ਵੀਂ ਸਦੀ 'ਚ, ਤੇ ਫਿਰ ਉਹਨਾਂ ਨੇ ਸੋਮਨਾਥ ਮੰਦਿਰ 'ਚ ਭੇਜੇ ਜਾਂ ਉੱਥੇ ਦੇਣ ਦਾ ਯਤਨ ਕੀਤਾ। ਉਹਨਾਂ ਨੇ ਕਿਹਾ ਜੀ ਨਹੀਂ, ਇਹ ਭਿੱਟ ਗਏ ਨੇ ਔਰ ਇਹ ਅਸੀਂ ਨਹੀਂ ਲੈ ਸਕਦੇ ਜਾਂ ਇਹ ਨਹੀਂ ਲੈਣੇ। ਸੋ ਇੱਕ ਇਸ ਦੇ ਤੌਰ ਤੇ ਕਿ ਕਿਵੇਂ ਕਲਚਰ ਬਦਲ ਗਿਆ, ਕਿਵੇਂ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ ਦੀ ਗੱਲ ਹੈ, ਇਹਨਾਂ ਨੂੰ ਦਰਸ਼ਨੀ ਡਿਓੜੀ 'ਚ ਸੁਸ਼ੋਭਿਤ ਕੀਤਾ ਗਿਆ ਸੀ। ਇਹ ਇੱਕ ਪਰੰਪਰਾ ਹੈ ਸਾਡੀ, ਹੈ ਸੀ ਨਹੀਂ ਸੀ, ਇਹ ਇੱਕ ਵੱਖਰੀ ਡਿਬੇਟ ਹੋ ਸਕਦੀ। ਜੇ ਨਹੀਂ ਵੀ ਸੀ ਤੇ ਜਿੰਨਾ ਲੰਬਾ ਸਮਾਂ ਮੈਂ ਵੀ ਬਚਪਨ
ਸੰਗਤਾਂ 'ਚ ਵੀ ਇਸ ਗੱਲ ਨੂੰ ਜਦੋਂ ਸਿੱਖ ਸੰਗਤਾਂ ਦਾ ਦਬਾਅ ਬਣਿਆ, ਜਦੋਂ ਇਹਨਾਂ ਨੇ ਦਰਵਾਜ਼ੇ ਲਾਏ ਤੇ ਉਹਨਾਂ ਨੇ ਕਿਹਾ ਜੀ ਬਿਲਕੁਲ ਅਸੀਂ ਸਿੱਖ ਸੰਗਤਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਔਰ ਅਸੀਂ ਇਹਨਾਂ ਨੂੰ 2 ਮਹੀਨੇ ਦੇ ਵਿੱਚ ਭੂਰੀ ਵਾਲੇ ਬਾਬਾ ਜੀ ਨੂੰ ਕਰ ਦੇਣਗੇ। ਹੁਣ ਇਹ ਉਹੀ ਸਮਾਂ ਹੈ ਕਿ ਜਦੋਂ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣਿਆ 1978 77 78 ਦੇ ਵਿੱਚ ਉਹ ਆਇਆ, 400 ਸਾਲਾ ਸਮਾਗਮ ਚੱਲ ਰਹੇ ਸੀ ਅੰਮ੍ਰਿਤਸਰ ਸ਼ਹਿਰ ਦੀ ਫਾਊਂਡਿੰਗ ਦੇ, ਔਰ ਉੱਥੇ ਉਹਦੇ ਸਭ ਤੋਂ ਪਹਿਲਾਂ ਜਿਹੜਾ ਹੁਣ ਦੀ ਜਨਰੇਸ਼ਨ ਨੂੰ ਪਤਾ ਲੱਗਾ, ਉੱਥੇ ਉਹਨੇ ਉਹਨਾਂ ਦਾ ਦਰਸ਼ਨੀ ਡੋੜੀ ਦੇ ਦਰਵਾਜ਼ਿਆਂ ਕੋਲ ਖਲੋ ਕੇ ਕਿਹਾ ਸੀ ਕਿ ਜੀ ਇਹ ਸੋਮਨਾਥ ਮੰਦਿਰ ਦੇ ਨੇ ਤੇ ਇਹ ਵਾਪਸ ਭੇਜ ਦਿਓ ਜੀ। ਔਰ ਕਿਉਂਕਿ ਉਦੋਂ ਮੁਰਾਰਜੀ ਦੇਸਾਈ ਸੋਮਨਾਥ ਮੰਦਿਰ ਟਰਸਟ ਦਾ ਚੇਅਰਮੈਨ ਵੀ ਸੀ, ਕਿਉਂਕਿ ਇਹ ਗੁਜਰਾਤ 'ਚ ਹੈ ਸੋਮਨਾਥ ਮੰਦਿਰ, ਸੋ ਉੱਥੋਂ ਗੱਲ ਸ਼ੁਰੂ ਹੋਈ। ਔਰ ਉਦੋਂ ਟੌੜੇ ਨੂੰ ਵੀ ਇਹ ਪੁੱਛਿਆ ਗਿਆ ਸੀ ਇੱਕ ਪ੍ਰੈਸ ਕਾਨਫਰੰਸ ਕਿ ਦੇਸਾਈ ਨੇ ਇਹ ਕਿਹਾ, ਹਾਲਾਂਕਿ ਹਮਾਇਤ ਕਰਦੇ ਸੀ ਉਹਦੀ ਸਰਕਾਰ ਦੀ, ਟੌੜੇ ਨੇ ਕਿਹਾ ਜੀ ਜਿੱਦਾਂ ਅਸੀਂ ਲੈ ਕੇ ਆਏ ਸੀ ਉਦਾਂ ਤੁਸੀਂ ਆ ਕੇ ਲੈ ਜਾਓ ਜੀ। ਸੋ ਜ਼ਾਹਰ ਹੈ ਵੀ ਜੂਨ 84 ਉਹਨਾਂ ਨੇ ਦੱਸਤਾ ਵੀ ਅਸੀਂ ਤੁਹਾਡਾ ਕੁਝ ਵੀ ਨਹੀਂ ਰਹਿਣ ਦੇਣਾ। ਉਹ ਮੰਦਿਰ ਦਰਵਾਜ਼ੇ ਤਾਂ ਨਹੀਂ ਖੋਲ ਕੇ ਲੈ ਗਏ, ਲੇਕਿਨ ਸਾਰਾ ਸਭ ਕੁਝ ਲੁੱਟ ਕੇ ਲੈ ਗਏ। ਸਾਰੇ ਸਿੱਖ ਰੈਫਰੈਂਸ ਲਾਇਬ੍ਰੇਰੀ ਆਰਕਾਈਵ ਜੋ ਆਇਆ ਉਹ ਲੈ ਗਏ, ਉਹਦੇ ਵਿਚਲਾ ਸਾਨੂੰ ਨਹੀਂ ਪਤਾ ਕੀ ਕੀਤਾ। ਈਵਨ ਸ਼ਸਤਰਾਂ ਦੇ ਹਵਾਲੇ ਨਾਲ ਵੀ ਜਿਹੜੇ ਅੱਜ ਅਕਾਲ ਤਖਤ ਸਾਹਿਬ ਸੁਸ਼ੋਭਤ ਨੇ ਦਰਸ਼ਨ ਕਰਵਾਏ ਜਾਂਦੇ ਨੇ, ਪਤਾ ਨਹੀਂ ਕਿੰਨੇ ਕੁ ਓਰੀਜਨਲ ਰਹਿ ਗਏ ਨੇ, ਕਿੰਨੇ ਕੁ ਬਾਅਦ ਚ ਪਾਲਿਸ਼ ਪੁਲਿਸ਼ ਕਰਕੇ ਰੱਖੇ ਨੇ, ਕਿਉਂਕਿ ਉਹਨਾਂ ਨੇ ਦੱਸਤਾ ਕਿ ਵੀ ਹੁਣ ਤਾਕਤ ਸਾਡੇ ਕੋਲ ਹੈ। ਔਰ ਇਹ ਇੱਕ ਫੀਅਰ ਹੈ ਸਿੱਖ ਸੰਗਤਾਂ ਵੱਲੋਂ। ਸਕਾਲਰ ਨੇ ਵੀ ਮੈਨੂੰ ਕਿਹਾ ਵੀ ਇਹ ਇਸ਼ੂ ਹਾਈਲਾਈਟ ਕੀਤਾ ਜਾਏ, ਇੱਕ ਮੂਵਮੈਂਟ ਵੀ ਸਿੱਖਾਂ 'ਚ ਬਣ ਰਹੀ ਹੈ ਕਿ ਕਿਤੇ ਇਹ ਨਾ ਹੋਏ ਵੀ ਜਿਵੇਂ ਨਰਿੰਦਰ ਮੋਦੀ ਨਾਲ ਅੱਡ-ਅੱਡ ਇਕਰਾਰ ਬਾਦਲ ਨੇ ਕੀਤੇ, ਜਿਵੇਂ ਪੰਜਾਬ 'ਚ ਸਭ ਤੋਂ ਪਹਿਲਾਂ ਉਹਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਲਹਿਰ ਸ਼ੁਰੂ ਕੀਤੀ ਤੇ ਗੁਜਰਾਤ ਦਾ ਹੀ ਮੁੱਖ ਮੰਤਰੀ ਹੈ, ਕਿ ਕਿਤੇ ਬਾਦਲ ਨੇ ਆਲਰੇਡੀ ਉਹ ਦਰਵਾਜ਼ੇ ਪਹੁੰਚਾਈ ਨਾ ਦਿੱਤੇ ਹੋਣ ਔਰ ਇਹ ਰਿਪੇਅਰ ਦਾ ਗੱਲ ਕਰਕੇ ਵੀ 2 ਮਹੀਨੇ ਦੇ 4 ਤਾਂ ਲੱਗ ਸਕਦੇ ਨੇ, ਸਾਲ ਸਵਾ ਸਾਲ ਤਾਂ ਨਹੀਂ ਲੱਗ ਸਕਦੇ। ਸੋ ਅਸੀਂ ਇਸ ਇਸ਼ੂ ਨੂੰ ਵੀ, ਕਿਉਂਕਿ ਮੈਂ ਉਹਨਾਂ ਦੇ ਨਾਲ ਇਕਰਾਰ ਕੀਤਾ ਸੀ ਕਿ ਵੀ ਅਸੀਂ ਹਾਈਲਾਈਟ ਕਰਾਂਗੇ। ਸੋ ਇਹ ਜਿਹੜੀ ਇਤਿਹਾਸਕਤਾ ਦੀ ਤਬਾਹੀ ਹੈ ਜਾਂ ਪਰੰਪਰਾ ਦੇ ਨਾਲ ਮਜ਼ਾਕ ਕਰਨਾ, ਇਹ ਬਾਦਲਕਿਆਂ ਦੇ ਥੱਲੇ ਕਿਸ ਸਿਖਰ ਤੱਕ ਪਹੁੰਚ ਗਿਆ ਕਿ ਇੱਕ ਪਾਸਾ ਜਿਹੜਾ ਉਹ ਬਿਲਕੁਲ ਹੁਣ ਜਿਹੜਾ ਬਚਿਆ ਹੋਇਆ ਸੀ ਇਸ ਦੁਆਬੇ ਦੀ ਬੈਲਟ ਥੋੜੀ ਬਹੁਤ ਅਨੰਦਪੁਰ ਸਾਹਿਬ ਦਾ, ਤੇ ਜੇ 4 ਕਿਲਿਆਂ ਦਾ ਇਹਨਾਂ ਨੇ ਨਵੀਨੀਕਰਨ ਕਰਨਾ ਤੇ ਨਵੀਨੀਕਰਨ ਨੂੰ ਇਹੀ ਪੜਿਆ ਜਾਏ ਕਿ ਇੱਥੇ ਸੰਗਮਰਮਰ ਥੱਪਣੇ ਔਰ ਇਹਦੀ ਇਤਿਹਾਸਕਤਾ ਨੂੰ ਤਬਾਹ ਕਰਨੇ। ਹੁਣ ਇਹ ਸਿੱਖ ਸੰਗਤਾਂ ਨੇ ਦੇਖਣਾ, ਦੇਸ਼ ਵਿਦੇਸ਼ ਜਿਹੜੇ ਵੀ ਜਾਗਰੂਕ ਪੰਥ ਪ੍ਰਸਤ ਨੇ, ਕਿ ਅਸੀਂ ਕਦੋਂ ਤੱਕ ਆਪਣੇ ਵਿਰਸੇ ਦੀ, ਆਪਣੀ ਪਰੰਪਰਾ ਦੀ, ਆਪਣੀ ਗੁਰਬਾਣੀ ਦਾ ਨਿਰਾਦਰ, ਕਿਵੇਂ ਬਿਕਰਮਜੀਤ ਮਜੀਠੀਆ ਉਰਫ ਰਾਮ ਰਾਏ ਕਿਵੇਂ ਉਹ ਜੇਤਲੀ ਮੰਤਰ ਪੜ੍ਹਦੇ ਔਰ ਕਿਵੇਂ ਇਹ ਸਾਰੇ ਲੱਗੇ ਹੋਏ ਨੇ ਸਿੱਖਾਂ ਦਾ ਬਿਲਕੁਲ ਬੇੜਾ ਗਰਕ ਕਰਨ ਦੇ ਉੱਤੇ, ਸਿੱਖੀ ਪਰੰਪਰਾਵਾਂ ਦਾ ਔਰ ਸਿੱਖੀ ਸਿਧਾਂਤਾਂ ਵਿਸ਼ਵਾਸਾਂ ਦਾ। ਤੇ ਜੇ ਅਜੇ ਵੀ ਪੰਥ ਨੇ ਸੁੱਤੇ ਰਹਿਣੇ ਤੇ ਫਿਰ ਮੇਰਾ ਖਿਆਲ ਹੈ ਵੀ ਇਸ ਲਈ ਅਸੀਂ ਗੁਨਾਹਗਾਰ ਹੋਵਾਂਗੇ, ਅਸੀਂ ਦੋਸ਼ੀ ਹੋਵਾਂਗੇ। ਇਸ ਲਈ ਜਾਗਰੂਕ ਹੋਈਏ ਤੇ ਇਹ ਜਿਹੜਾ ਘੱਟੋ ਘੱਟ ਹੁਣ ਇਹ ਇਤਿਹਾਸਕਤਾ ਦੀ ਤਬਾਹੀ ਹੈ ਅਨੰਦਪੁਰ ਸਾਹਿਬ 'ਚ, ਇਹਨੂੰ ਰੋਕਣ ਦੇ ਲਈ ਔਰ ਇਹ ਜਿਹੜੇ ਦਰਵਾਜ਼ਿਆਂ ਦੀ ਗੱਲ ਹੈ ਉਹ ਨਹੀਂ ਵੀ ਸਨ ਫਿਰ ਵੀ ਹੈਗੇ ਨੇ, ਜੇ ਸੰਗਤ ਨੇ ਕਿਹਾ ਪਰੰਪਰਾ ਹੈ ਸਾਡੀ ਤੇ ਇਹ ਉੱਥੇ ਹੀ ਲਾਏ ਜਾਣ, ਇਸ ਦੇ ਲਈ ਕੋਈ ਮੁਹਿੰਮ ਵਿੱਢੀ ਜਾਣੀ ਚਾਹੀਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।